ਤੇਰਾ ਵੀ ਸਾਹ ਨਿਕਲਣ ਵਾਲਾ ਲੱਗਦਾ ਮੈਨੂੰ ਜਿਹੜੇ ਹਿਸਾਬ ਨਾਲ ਸੀਮਟ ਹੈ। ਓਏ ਉਹ ਜਦੋਂ ਤਾਈ ਉਹਨਾਂ ਨੇ ਓਕੇ ਕਰਨਾ ਉਹ ਤਾਂ ਲਾਈ ਜਾਂਦੇ ਦੇ ਮਾਰ 4.5 ਨਹੀਂ ਮੋੜ ਤਾਂ ਫਿਰ ਮੰਨਣ ਵਾਲੀ ਗੱਲ ਏ। ਜੱਟੂ ਤੂੰ ਫੋੜਾ ਪਹਿਲਾਂ ਫੜ ਲਿਆ ਹੈ ਕੋਈ ਆਦ ਲੈਂਦੇ ਕੋਈ ਸ਼ਹਿ ਕਿੱਥੇ ਜਾਣਾ ਦੱਸੋ। ਭੱਜ ਜਾ ਹੌਲੀ ਤੁਰਿਆ ਜਾਣਾ। ਭੱਜ ਅੱਲਾ ਤੇ ਕਿਵੇਂ ਮੱਝ ਡਰ ਗਈ ਸਮੀ। ਭੱਜ ਬਹੁਤ ਡਰਦੀ ਆ ਯਾਰ। ਮਜ਼ਾ ਆ ਰਿਹਾ ਮਜ਼ਾ ਆ ਰਿਹਾ। ਅੱਲਾ ਦੀ ਕਸਮ ਨਿਕਲਣ ਨੂੰ ਦਿਲ ਨਹੀਂ ਕਰ ਰਿਹਾ। ਲੋ ਜੀ ਆ ਕਿਚਨ ਤਿਆਰ ਕੀਤਾ ਬਾਈ ਨੇ, ਉਹ ਦੇਖਣ ਆਏ ਸੀ। ਕਿਚਨ ਦਰਵਾਜ਼ੇ ਕੇ ਡਿਜ਼ਾਈਨ ਵਗੈਰਾ ਕਹਿੰਦੇ ਕਿ ਗੱਲਾਂ ਦੇ ਨਾਲ ਨਹੀਂ ਪਤਾ ਲੱਗਦਾ ਲੇਕਿਨ ਦੇਖ ਕੇ ਪਤਾ ਲੱਗਦਾ ਹੈ ਨਾ ਜੀ। ਟੋਟਲ ਲੱਕੜੀ, ਅੱਛਾ ਟੋਟਲ ਲੱਕੜੀ ਦੀ ਪੈਲਿੰਗ ਹੈ। ਓਕੇ ਨਾਈਸ, ਠੀਕ ਹੋ ਗਿਆ ਜੀ। ਲੋ ਜੀ ਆ ਵੀ ਲੱਕੜੀ ਦੀ ਪੈਲਿੰਗ ਆ ਵੀ ਮੀਡੀਆ ਵਾਲ ਲੱਕੜੀ ਦੀ ਆ ਸ਼ੀਟ ਲਾਈ ਹੋਈ ਫਰੰਟ ਦੇ ਉੱਤੇ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਹਾਂ। ਤੇ ਵਲੌਗ ਹੋ ਗਿਆ ਸ਼ੁਰੂ ਤੇ ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਤੇ ਸਭ ਤੋਂ ਪਹਿਲੇ ਐਂਬਰ ਰਾਣੀ ਦੇ ਕੰਮ ਚੈੱਕ ਕਰ ਲਓ। ਇੱਧਰ ਇੱਥੇ ਰੱਸੀਆਂ ਪਈਆਂ ਵਾ ਤੇ ਖਿੱਚ ਕੇ ਅੰਦਰ ਜੋ ਸ਼ੈ ਇੱਥੇ ਪਈ ਹੈ ਨਾ ਧੂਈ ਜਾਂਦੀ ਹੈ। ਐਂਬਰ ਇਹ ਐਂਬਰ ਇਹ ਤਾਂ ਦੇਖ ਓਏ ਗੰਦਿਆ ਆ ਗੰਦਿਆ। ਲਓ ਜੀ ਆ ਹੈਗੇ ਆ ਸਾਰੇ ਟਰਕੀ ਵਗੈਰਾ। ਮੈਂ ਕਿਹਾ ਛੱਡ ਦਈਏ ਸਵੇਰੇ ਮੌਸਮ ਜਿਹੜਾ ਵਾ ਨਾ ਆਲਾ ਦੁਆਲਾ ਹੋ ਗਿਆ ਵਾ ਸੋਹਣਾ ਤੇ ਧੁੰਦ ਪਈ ਹੋਈ ਹੈ, ਠੰਡ ਕਾਫੀ ਜ਼ਿਆਦੀ ਆ ਅੱਜ ਤੇ ਸਵੇਰੇ ਨਾ ਕੰਮ ਸ਼ੁਰੂ ਹੋ ਗਿਆ ਵਾ। ਅੱਲਾ ਰੱਖੇ ਖੈਰ। ਆ ਵੀ ਛੱਡ ਦਈਏ, ਐਂਗਲ ਰੱਖਿਆ ਸੀ ਸਵੇਰੇ। ਲਓ ਜੀ ਬਸ ਆ ਜਾਓ ਕਰਨ ਵਾਲੀ ਹੱਥ ਪਹਿਲਾਂ ਹੀ ਛੱਡਤੇ ਆ ਤੇ ਆ ਵੀ ਛੱਡ ਦਿਓ ਜੀ। ਆ ਜਾਓ ਵੀ ਆ ਜਾਓ। ਐਂਬਰ ਇਹ ਐਂਬਰ ਡਾਲਰ ਇਧਰ ਆ। ਭੱਜਿਆ। ਹਾਂ ਬਈ ਕਿੱਦਾਂ? ਕੁਛ ਨਹੀਂ ਉੱਡਦੀ ਜਾਂਦੀ, ਕੁਛ ਵੀ ਨਹੀਂ ਹੋਇਆ, ਆ ਜਾਏਗੀ ਹੁਣੇ। ਖੈਰ ਸੱਲਾ ਹੋਰ ਸੁਣਾ ਹੋਰ ਕਿਆ ਹੋਰ ਵੇਖ ਲਾ ਹੋਰ ਠੰਡ ਠਾਰ ਤੇ ਤੂੜੀ ਲੈ ਆਂਦੀ ਆ। ਤੂੜੀ ਲਿਆਂਦੀ ਸਾਲੇ ਪੱਟੇ ਆ ਤੇ ਭਰਨ ਲੱਗੇ ਚੱਕਰ ਤੇ ਪੱਠੇ ਕੁਤਰਦਾ ਵਾ। ਬਸ ਇੱਕ ਵਾਰੀ ਸਟਾਰਟ ਕਰਵਾ ਦੇਵਾਂ ਕੰਮ ਉਧਰ। ਠੀਕ ਆ ਬਣ ਗਿਆ ਵਾ, ਸੀਮੈਂਟ ਵਗੈਰਾ ਬਣ ਗਿਆ ਵਾ। ਰੇਤੋ ਭਾਈ ਕੱਲ ਹਾਰਸ ਦੇ ਕੋਲੋਂ ਮੰਗਵਾਈ ਆ, ਉਹ ਰੇਤੋ ਕੋਈ ਨਹੀਂ ਆਈ। ਰੇਤੋ ਤਕਰੀਬਨ 40 ਫੁੱਟ ਆਈ ਆ ਰਕਸ਼ੇ ਦੇ ਵਿੱਚ। ਸਵੇਰੇ ਰਕਸ਼ਾ ਲਾ ਗਿਆ, ਅੱਲਾ ਕਰੇ ਤਾਂ ਭੱਲਾ ਨੇ ਤੇ ਅੱਜ ਦੀ ਤੇ ਕੱਲ ਦੀ ਹੋਣੀ ਸੀ ਛੁੱਟੀ। ਆਹ ਰੇਤੋ ਆਈ ਆ ਇੰਨੀ ਕੀ ਮਤਲਬ ਲਿਆ ਕੇ ਪਹਿਲਾਂ ਰੱਖ ਲਈ ਆ ਤੇ ਤਕਰੀਬਨ 3 ਰੇੜੀਆਂ ਮਤਲਬ ਇੰਨੀ ਕੀ ਅੰਦਰ ਚੱਲ ਗਈ ਤਾਂ ਇੰਨੀ ਕੀ ਆ ਪਈ ਆ ਸਿਰਫ ਆਹੀ। ਤੇ ਹੁਣ ਦੁਆ ਇਹ ਆ ਵੀ ਸਟ੍ਰਾਈਕ ਵਗੈਰਾ ਖੁੱਲੇ ਤੇ ਅਗਲਾ ਕੰਮ ਜਿਹੜਾ ਵਾ ਸ਼ੁਰੂ ਹੋਵੇ ਤੇ ਸਕੂਨ ਹੋਵੇ ਥੋੜਾ ਜਿਹਾ ਜਾਣ ਨੂੰ। ਬਾਕੀ ਚਾਚੇ ਹੁਣੇ ਗਏ ਆ ਪਾਣੀ ਪੂਣੀ ਦਿੱਤਾ ਲਾ ਤੇ ਤਰ ਹੋ ਗਿਆ ਕੰਮ। ਚੈੱਕ ਕਰੋ ਯਾਰ। ਵਾਹ ਵੀ ਵਾਹ, ਕੀ ਹਾਲ ਚਾਲ ਜੇ? ਮਿਰਜ਼ਾ ਯਾਰ ਸਾਡਾ ਕਿੱਦਾਂ ਮਿਰਜ਼ਿਆ? ਮਿਰਜ਼ੇ ਨੂੰ ਭਾਈ ਅੱਜ ਰਾਤ ਦੀ ਬੜੀ ਖੁਸ਼ੀ ਹੈ। ਕਿਸ ਗੱਲ ਦੀ? ਕੀ ਹੋਇਆ? ਮਿਰਜ਼ੇ ਦੀ ਗੱਦੋਂ ਸੂਈ ਹੈ, ਖੁਦ ਬੱਚਾ ਦਿੰਦਾ। ਵਾਹ ਘਰੇ ਲਵੇਰਾ ਆਇਆ ਹੈ ਵਾਹ ਮਿਰਜ਼ਾ ਵਾਹ। ਲੋ ਜੀ ਮਿਰਜ਼ੇ ਨੇ ਤੇ ਭਾਈ ਆਉਂਦੇ ਸਵੇਰੇ ਕਰਤਾ ਵਾ ਕੰਮ ਸਟਾਰਟ। ਤੇ ਮੈਨੂੰ ਇੱਕ ਗੱਲ ਦੱਸੋ, ਮੈਂ ਅੰਦਰ ਬੈਠੇ ਨੇ ਮੈਨੂੰ ਮਹਿਕ ਆਇਆ, ਮੈਂ ਕਿਹੜੀ ਆ ਸੜ ਗਈ ਆ ਆ ਮੁੰਡੇ ਬੈਠੇ ਆ ਜੀ ਭਾਈ ਬਾਲ ਕੇ ਆਪਦੇ ਨੇ ਅੱਗ, ਉਹ ਵੀ ਇਹਦੀ ਗਟੂਆਂ ਦੀ। ਨਹੀਂ ਸਹੀ ਹੈ, ਜੋ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਕਰ ਲਓ। ਹਾਈ ਸਾਹਿਬ ਇਹ ਹੁਣੇ ਠਰ ਜਣੇ ਹੱਥ ਇੱਕ ਵਾਰੀ ਸਕੂਨ ਆਇਆ ਨਾ, ਸੁਬਹ ਠੰਡ ਚ ਆਏ ਆ, ਸਕੂਨ ਹੋ ਗਿਆ। ਚਲੋ ਕੋਈ ਨਹੀਂ, ਬੇਸਕੂਨੇ ਹੋਇਆ ਨਾ ਹਾਜੀ ਨੇ ਜਦੋਂ ਲਾਏ ਨਾ ਹੁਣੇ। ਜਿਸਮ ਗਰਮ ਹੋ ਜਾਣਾ ਆਪੇ ਸਕੂਨ ਆ ਜਾਣਾ। ਤੇ ਤੂੰ ਵੈਸੇ ਕੰਮ ਕਰ, ਤੂੰ ਭੱਜਿਆ ਉਥੋਂ ਇੱਕ ਵਾਰੀ ਗੇੜਾ ਲਾਇਆ। ਏਦਾਂ ਨਹੀਂ ਨਾ ਭੱਜੀ ਹੁੰਦਾ, ਜਦੋਂ ਕਾਂਡੀ ਫਰੀ ਆਪੇ ਗਰਮ ਹੋ ਜਾਣਾ। ਤੇ ਕਾਂਡੀ ਫੜ ਕੇ ਭੱਜ ਲਾ ਆਹੋ ਹਾਜੀ ਆ ਗਿਆ ਵਾ। ਹਾਜੀ ਨੇ ਹੁਣ ਇਹ ਅੱਗੇ ਪਿੱਛੇ ਕਰ ਲੈਣੇ ਆ ਸਰ। ਹਾਈ ਸਾਹਿਬ ਕਿਹੜੀ ਦੀਵਾਰ ਕੱਢਣੀ? ਆਹ ਕੱਢਣੀ ਆ। ਅੱਛਾ ਚਲੋ ਅੱਲਾ ਖੈਰ ਕਰੇਗਾ। ਲੋ ਜੀ ਇੱਧਰ ਹੋ ਗਿਆ ਕੰਮ ਸ਼ੁਰੂ। ਮੁੰਡਿਆਂ ਨੇ ਤੇ ਤੁੱਕੀ ਕੱਢਦੀ ਅੱਧੀ ਕੀ ਕੰਧ ਦੀ ਹੈ। ਵਾਹ ਜੀ ਵਾਹ।
ਮਿਰਜ਼ਾ ਤੇਜ਼ ਹੋ ਅੱਜ, ਤੈਨੂੰ ਮੈਨੂੰ ਲੱਗਦਾ ਇਹ ਤੈਨੂੰ ਰੋਲਣਗੇ। ਪੱਕੀ ਗੱਲ ਆ, ਕੱਲ ਵਾਲੀ ਸਪੀਡ ਵੱਜਣੀ ਚਾਹੀਦੀ ਮਿਰਜ਼ਾ। ਹੈ ਤੇਰਾ ਵੀ ਸਾਹ ਨਿਕਲਣ ਵਾਲਾ ਲੱਗਦਾ ਮੈਨੂੰ, ਜਿਹੜੇ ਹਿਸਾਬ ਨਾਲ ਸੀਮਟ ਹੈ। ਓਏ ਉਹ ਜਦੋਂ ਤਾਈ ਉਹਨਾਂ ਨੇ ਓਕੇ ਕਰਨਾ, ਉਹ ਤਾਂ ਲਾਈ ਆਉਂਦੇ ਦੇ ਮਾਰ 4.5। ਨਹੀਂ ਮੋੜ ਤਾਂ ਫਿਰ ਮੰਨਣ ਵਾਲੀ ਗੱਲ ਏ, ਫਿਰ ਤਾਂ ਮੰਨਦਾ ਥਾ ਵੀ ਪੂਰੇ ਪਿੰਡ ਦਾ ਮਾਮਾ ਹੈ। ਆਹੋ ਅੱਧੀ ਕਾਂਦਾ ਥੱਲੇ ਪਿਆ ਹਲੇ ਮਿਰਜ਼ਾ। ਸਪੀਡ ਮਾਰ ਸਪੀਡ, ਇਹਨਾਂ ਦੇ ਮੱਥਿਆਂ ਤੇ ਮਾਰ ਲਿਆ ਗਾ ਸੀਮਟ। ਅੱਲਾ ਖੈਰ ਕਰੇਗਾ। ਲਓ ਜੀ ਮਾਸ਼ਾਅੱਲਾ ਕੰਮ ਚੱਲ ਰਿਹਾ ਵਾ ਜੁਰ ਸਾਹਿਬ। ਆਓ ਚਲੀਏ ਆਪਾਂ। ਸੈਨ ਸਾਹਿਬ ਮੈਂ ਕੁਦਰਨਾ, ਅੱਛਾ ਕੁਦਰਨੇ ਮੈਂ ਆ ਤੇ ਪੌਣੇ ਤੂੰ ਆ, ਪੱਕੀ ਗੱਲ ਆ। ਬਸ ਠੀਕ ਆ ਜਾਓ। ਲਓ ਜੀ ਤੂੜੀ ਆ ਗਈ, ਸੈਲਜ ਆ ਗਿਆ ਤੇ ਪੱਠੇ ਕੁਤਰਨ ਵਾਲੇ ਰਹਿ ਗਏ। ਲਓ ਜੀ ਲੱਗੇ ਆ ਪੱਠੇ ਕੁਤਰਨ। ਘੋੜੀ ਨੂੰ ਕੈਸਾ ਕਰਤਾ ਸੁਬਾ ਹੀ, ਤਾਂ ਕਿ ਇੱਕ ਵਾਰੀ ਮੂੰਹ ਚਲਾ ਲਵੇ ਪ੍ਰੋਪਰ ਤੇ ਠੰਡ ਜਿਹੜੀ ਉਹਦੀ ਲੱਥ ਜਵੇ। ਤੇ ਆ ਆਪਣੇ ਪਏ ਆ ਪੱਠੇ ਤੇ ਯਾਰ ਉਹਨੇ ਲੱਗੇ ਨੇ ਕੁਤਰਨ ਤੇ ਹੱਥ ਪਾਉ ਠਰਨੇ ਨੇ। ਓ ਮਾਈ ਗੋਡ ਹੈ ਹਾਏ ਮਾਲ ਪਹਿਲਾਂ ਹੀ ਆਇਆ ਪਿਆ। ਅੱਲਾ ਖੈਰ ਕਰੇਗਾ। ਲਓ ਜੀ ਮਾਰਦੇ ਆ ਸਪੀਡ ਹੈ, ਮਿੰਟ ਮਾਰ ਕੇ ਕੁੱਤਰ ਪਾ ਦਈਏ ਬਸ ਵੇਲੇ। ਚਲੋ ਭਾਈ ਕਰਤੀ ਬਿਸਮਿਲ੍ਲਾ। ਠੋਕੀ ਆ ਹੁਣ ਜੱਟੂ ਤੂੰ ਫੋੜਾ ਪਹਿਲਾਂ ਫੜ ਲਿਆ ਹੈ ਕੋਈ ਆਦ ਲੈਂਦੇ ਕੋਈ ਸ਼ਹਿਰ ਪਹਿਲੇ ਸਪੀਡ ਹੋਈ ਨਾ ਜਦ ਮੈਨੂੰ ਇੱਕ ਵਾਰੀ ਕੁਤਰ ਲੈਣ ਦਿਓ ਤੇ ਪਾ ਬਾਅਦ ਚ ਲਵਾ ਇਕੱਠੇ। ਓ ਹੋਏ ਹੋਏ ਭਾਈ ਸਮਝ ਗਿਆ ਵੀ ਪੱਠਿਆਂ ਤੋਂ ਹੀ ਆਇਆ, ਪੱਠਿਆਂ ਤੇ ਹੀ ਕਰੇ। ਹੈਲੋ ਬਾਈ ਨਹੀਂ ਹੁੰਦੀ ਅੱਗ ਬਾਲ ਲੋ ਤੇ ਬਈਏ ਜੱਟੂ ਪੜਦੇ ਲਿਆ ਤੂੰ ਜਾ, ਸੁੱਕੇ ਪੜਦੇ ਲਿਆ। ਜਿਹੜੇ ਪੱਠੇ ਨਾ ਉਹ ਵੱਢਨੇ ਸ਼ਾਮ ਨੂੰ, ਸੁਬਾ ਯਾਰ ਬੜਾ ਔਖਾ ਹੁੰਦਾ ਨਾ। ਜੱਟੂ ਜਾ ਤੂੰ ਪੜਦੇ ਲਿਆ। ਹਾਂ ਠੀਕ ਆ ਚੱਕ ਦੇ ਵੀਰੇ ਮੇਰੇ। ਚੱਲ ਕਿੱਥੇ ਜਾਣਾ ਦੱਸੋ। ਜੱਟੂ ਲਾ ਦੇ ਆਉਂਦਿਆਂ ਦੀ ਕਰਪੰਡ ਬਣਾ ਦੇ ਪੂਰੀ। ਬਣ ਗਈ ਲੈ ਹੋਰ ਕੀ ਪੰਡ ਬਣਾਤੀ ਜੱਟੂ ਨੇ। ਭਾਈ ਪੱਠੇ ਕੁਤਰ ਲਿਆ, ਉਹ ਭੋਰਾ ਕੇ ਛੱਡਿਆ ਐਂਬਰ ਰਾਣੀ ਵਾਸਤੇ। ਮੈਂ ਕਿਹਾ ਵੀ ਇਹ ਨਾ ਬਾਅਦ ਚ ਕੁਤਰ ਕੇ ਪਾਵਾਂਗੇ ਉਹਨੂੰ ਵਿੱਚ ਮੱਕੀ ਤੇ ਥੋੜਾ ਜਿਹਾ ਚਰੀ ਜਿਹੜੀ ਸੁੱਕੀ ਆ ਉਹ ਰੱਖੀ ਐਂਬਰ ਵਾਸਤੇ। ਵੱਢ ਕੇ ਜਦੋਂ ਆਪਾਂ ਵੱਢੀ ਸਿੱਧਰੋਂ ਉਹ ਰੱਖੀ, ਉਹ ਕੁਤਰ ਕੇ ਪਾਈ ਤੇ ਸੋਕਾ ਪਾਈ ਦੇ ਜ਼ਿਆਦਾ ਤੋਂ ਜ਼ਿਆਦਾ। ਤੂੜੀ ਚ ਹੁੰਦੀ ਮਿੱਟੀ ਤੇ ਤਾਂ ਕਰਕੇ ਨਹੀਂ ਪਾਈ ਦੀ ਜਿਆਦੀ, ਤੋਂ ਦੋ ਸ਼ਾਮ ਕੁਤਰ ਕੇ ਇੰਨਾ ਕਿ ਪੱਠੇ ਦੇ ਵਿੱਚ ਉਹਨੂੰ ਅੰਦਰ ਪਾ ਦਈਦੀ ਆ। ਹੁਣ ਜ਼ਿਆਦਾ ਕੀਤਾ ਉਹ ਅੰਦਰ ਬੰਨੀ ਸਕੂਨ ਨਾਲ ਖੜੀ ਰਹੂਗੀ ਝੱਟ ਦੀ ਝੱਟ। ਉਹਨੇ ਜਦ ਆਪਾਂ ਪਾ ਲੈਣੇ ਤੇ ਜੱਟੂ ਨੇ ਭਾਈ ਕੰਮ ਪੂਰਾ ਸਾਂਭਿਆ ਵਾ ਆਹ ਵਾਲਾ। ਇਹ ਜਿਹੜਾ ਕੰਮ ਆ ਨਾ ਇਹ ਜੱਟੂ ਸਾਂਭ ਸਕਦੇ। ਜੱਟੂ ਸਾਹਿਬ ਇਹ ਹੌਲੀ ਹੌਲੀ ਆਪਾਂ ਅੱਡਾ ਉਹ ਤੇ ਲੈਣਾ ਵਾ ਹਿਸਾਬ ਲਾਇਆ ਐ ਭਾਈ। ਜੱਟ ਦੀਆਂ ਸਪੀਡਾਂ ਨਹੀਂ ਦੇਖੀਆਂ ਤੁਸੀਂ? ਹੈ ਹਾਂਜੀ ਜੱਟੂ ਦੀਆਂ ਸਪੀਡਾਂ ਵਾਕੇ ਰੁਕ ਜਾ ਮੁੰਡਿਆ ਇਧਰੋਂ ਆ ਚੱਲ। ਸ਼ਾਬਾਸ਼ ਜੱਟੂ ਸ਼ਾਬਾਸ਼ ਖੱਜ ਦੇ ਕੰਮ। ਰਲ ਗਿਆ ਹੀ ਕੰਮ। ਰਲ ਗਿਆ। ਠੰਡ ਲੱਗਦੀ? ਠੰਡ ਬੜੀ ਲੱਗਦੀ ਆ। ਹੁਣ ਤਾਂ ਠੰਡ ਲੱਗਣੀ ਨਹੀਂ ਚਾਹੀਦੀ ਯਾਰ। ਲੱਗਦੀ ਹੈ ਹੱਥ ਠਰਦੇ ਆ। ਹੱਥਾਂ ਮੇਰੇ ਨੂੰ ਪਤਾ ਨਹੀਂਗਾ ਹੁਣ ਕੀ ਬਿਲਕੁਲ ਵੀ ਕੋਈ ਹੱਥ ਹੈਗੇ ਨਾਲ ਕਿ ਨਹੀਂ ਹੈਗੇ। ਅੱਛਾ ਪਹਿਲਾਂ ਜਦੋਂ ਆ ਜ਼ੋਰ ਲਾਇਆ ਨਾ ਇਹਦੇ ਵਿੱਚ ਉਹ ਥੱਬੇ ਲਾਏ ਆ ਉਦੋਂ ਸ਼ੁਰੂ ਤੇ ਮੈਨੂੰ ਮਹਿਸੂਸ ਹੋਇਆ। ਉਸ ਤੋਂ ਬਾਅਦ ਐਂ ਲੱਗਾ ਭਾਵੇਂ ਉਹ ਗੱਲਾਂ ਮਾਫੀ ਕਰੇ ਉਂਗਲੀਆਂ ਵੀ ਗਾਂ ਨਾ ਗਏ ਪਤਾ ਨਹੀਂ ਸੀ ਲੱਗਦਾ ਪਿਆ। ਓਹੋ। ਇੰਨੇ ਠਰੇ ਸੀ। ਜੱਟੂ ਹਰਾ ਪਾ ਹਰਾ। ਚੱਲ। ਸ਼ਾਬਾਸ਼ ਜੱਟੂ ਸ਼ਾਬਾਸ਼। ਚੱਲ।
ਤੂੜੀ ਤੁੰਨੀ ਉਹਨਾਂ ਸਾਰੀ ਅੱਗੇ ਤੂੰ ਕਹ ਤੂੜੀ ਓਏ ਉਦੋਂ ਬਹੁਤਾ ਹਰਾ ਕਰਤਾ ਸੀ ਤੁਸੀਂ। ਲੋ ਜੀ ਮਗਰਾ ਰਹਿ ਗਿਆ ਝੁੱਗੇ ਚੋਂ 1.5 ਕਿ 1 1.5 ਕੀ ਤਕਰੀਬਨ ਰਹਿ ਗਿਆ। ਮੈਂ ਤਾਂ ਕਹਿੰਦਾ ਇੱਕੋ ਜਿਹੀ ਕਰ ਦਿਓ ਕੰਮ ਓਕੇ, ਦੋਵੇਂ ਚਕਾ ਦਿਓ ਰਲ ਕੇ। ਨਹੀਂ ਉਹ ਇੱਧਰ ਹੋਣਾ ਉਹ ਪਰੇ ਕਿੱਧਰ ਪਾਉਣਾ? ਇੱਕ ਇੱਥੇ ਪਾਉਣਾ ਇੱਕ ਨਹੀਂ ਕਾਇਆ ਪਰੇ। ਅੱਛਾ ਅੱਛਾ ਲਓ ਜੀ ਪੱਠੇ ਗਏ ਪਏ ਆਪਣੇ ਤਕਰੀਬਨ 8 ਮਗਰੇ ਪੈ ਗਏ ਆ ਤੇ ਬਾਕੀ ਰੱਖੇ 2 ਬਾਹਰ 3 ਬਾਹਰ 5 ਬਾਹਰ ਪੈ ਗਏ ਤੇ ਬਾਕੀ 3 ਇੱਧਰ ਪੈ ਗਏ ਆ। ਓਕੇ ਦੀ ਰਿਪੋਰਟ ਤਕਰੀਬਨ ਹੋ ਗਈ ਆ। ਬਾਕੀ ਹੈ ਬਾਹਰ ਅੰਦਰ ਹੋ ਗਿਆ ਨਾ। ਰੋਟੀ ਖਾ ਕੇ ਤੇ ਘੋੜੀ ਜੇ ਆ ਇੱਕ ਪਾਉਣਾ ਹੈ ਬਸ, ਠੀਕ ਹੈ। ਤੇ ਉਸ ਤੋਂ ਬਾਅਦ ਓਕੇ ਦੀ ਆਵਾਜ਼। ਜਦੋਂ ਤੂੰ ਰੋਟੀ ਖਾ ਲਈ ਆ ਬਸ ਇਹ ਤੂੰ ਰੋਟੀ ਖਾ ਲਾ ਤੇ ਅਸੀਂ ਸਿਰਫ ਹੈਂਬਰ ਨੂੰ ਨਾ ਬੁਰਸ਼ ਮਾਰ ਦਈਏ, ਖਰਕਰਾ ਮਾਰ ਦਈਏ ਇੱਕ ਵਾਰੀ ਖੜੋਤੀ ਹੁਣ ਸਕੂਨ ਨਾਲ ਤੇ ਫਿਰ ਤੂੰ ਨਾ ਸਕੂਨ ਨਾਲ ਕੁਤਰ ਲੈਣੇ ਪੱਠੇ ਕਿ ਮੈਂ ਕੁਤਰਨੇ? ਅੱਛਾ ਚਲੋ ਮੈਂ ਕੁਤਰ ਲਵਾਂਗਾ। ਪਾ ਦੂੰਗਾ ਤੇ ਨਹੀਂ ਤੂੰ ਪਾਉਣ ਨੂੰ ਵੀ ਰਹਿਣ ਦੇ, ਅਸੀਂ ਵੀ ਪਾ ਲਾਂਗੇ। ਕਿਉਂ ਜੱਟੂ? ਵੀ ਲਾਣੇ ਪਾ ਵੀ ਲਾਣੇ। ਆਹੋ ਅਸੀਂ ਕੁਤਰ ਲੈਣੇ, ਅਸੀਂ ਪਾ ਵੀ ਲਾਵਾਂਗੇ, ਤੂੰ ਰਹਿਣ ਦੇ। ਚਲੋ ਫਿਰ ਤੇ ਮੈਂ ਚੱਕਦਾ ਵਾਂ। ਚਲੋ ਕੋਈ ਨਹੀਂ। ਮਤਲਬ ਪਹਿਲਾਂ ਮਗਰ ਤੋਂ ਬਹੁਤ ਛੋਟਾ ਮਗਰ ਉਹ ਇਧਰਲਾ ਪਾਸਾ ਛੋਟਾ ਚੱਲ ਪਿੱਲਰ ਪਿੱਲਰ ਆ ਜਾਂਦਾ ਵਿੱਚ। ਚਲੋ ਅੱਲਾ ਦੀ ਸਪੋਰਟ ਹੋ ਗਈ। ਪਿਆਰ ਸਲਾ ਲੈ ਭਈ ਅੱਲਾ ਦੀ ਸਪੋਰਟ ਹੋ ਗਿਆ। ਓਕੇ ਪੱਠੇ ਪੈ ਗਏ। ਲੋ ਜੀ ਐਂਬਰ ਰਾਣੀ ਨੂੰ ਖਰਕਣਾ ਵੱਜ ਗਿਆ, ਬੁਰਸ਼ ਮਾਰਦੇ ਪਏ ਆ ਤੇ ਕੈਜ਼ਾ ਦਿੱਤਾ ਹੋਇਆ ਸੀ ਤਕਰੀਬਨ ਘੰਟੇ ਡੇਢ ਤੋਂ। ਜਦੋਂ ਦਾ ਉਹ ਪੱਠੇ ਕੁੱਤਰ ਤੋਂ ਪਹਿਲਾਂ ਕੁੱਤਰਦੇ ਪਿਆ ਸੀ ਨਾ, ਕੁੱਤਰਨਾ ਸਟਾਰਟ ਕੀਤਾ ਉਦੋਂ ਦਿੱਤਾ ਕੈਜ਼ਾ। ਤੇ ਮੈਂ ਕਿਹਾ ਹੁਣ ਇੱਕ ਵਾਰੀ ਸਵੇਰੇ ਰਾਤ ਕਿਉਂਕਿ ਰੱਜ ਜਾਂਦੀ ਪੱਠੇ ਸਕੂਨ ਨਾਲ ਖਾ ਲੈਂਦੇ ਸਾਰੇ ਰੱਜ ਕੇ, ਦੋਵੇਂ ਖੁਰਲੀਆਂ ਭਰੀਆਂ ਹੁੰਦੀਆਂ ਤੇ ਸਵੇਰੇ ਆ ਵੀ ਤੜਕੇ ਉੱਠ ਕੇ ਦਿੱਤਾ ਹੋਵੇ ਕੈਜ਼ਾ ਘੰਟਾ ਡੇਢ ਤੇ ਸਕੂਨ ਨਾਲ ਜਿਹੜੀ ਬਾਦੀ ਆ ਮੂੰਹ ਚਲਾ ਕੇ ਝੱਗ ਦੇ ਰਾਹੀਂ ਬਾਹਰ ਤੇ ਮੁੜ ਕੇ ਇਹ ਆ ਵੀ ਪੱਠੇ ਖਾਣ ਜੋਗੀ ਫਿਰ ਹੋ ਜਾਂਦੀ ਆ, ਹਾਜ਼ਮਾ ਹੂਜ਼ਮਾ ਸੈੱਟ ਹੋ ਜਾਂਦਾ। ਤੇ ਇਹ ਆ ਵੀ ਹੁਣ ਸਵੇਰੇ ਇਨਸ਼ਾਅੱਲਾ ਰੋਜ਼ ਸੈਮ ਨੂੰ ਹੁਣ ਮੈਂ ਕਿਹਾ ਵੀ ਸਵੇਰੇ ਤੜਕੇ ਜਦੋਂ ਉੱਠਣਾ ਮੈਂ ਜੋ ਲੈ ਚੱਕਣ ਲੱਗਾ ਹੁੰਦਾ ਉਦੋਂ ਫਿਰ ਹਾਂ ਜਦੋਂ ਫੋੜਾ ਲਾਉਣਾ ਅੰਦਰ ਉਸ ਤੋਂ ਪਹਿਲਾਂ ਕੈਜ਼ਾ ਲਾ ਕੇ ਤੇ ਫਿਰ ਫੋੜਾ ਮਾਰ ਦੇ ਸਕੂਨ ਦੇ ਨਾਲ, ਠੀਕ ਹੈ। ਬਾਕੀ ਇਹ ਆ ਵੀ ਹੁਣ ਪੱਠੇ ਕੁਤਰ ਕੇ ਉਹਨੂੰ ਦਿਓ ਪਾ, ਇਹਨੂੰ ਬੀਬੀ ਨੂੰ ਪਾ ਦਿਓ, ਪਾ ਕੇ ਇਹਨੂੰ ਬੰਨ ਦਿਓ, ਮਤਲਬ ਹੁਣ ਛੱਡ ਦਿਓ। ਉਹ ਅੰਦਰ ਹੀ ਪਾ ਦੇਣੇ ਹੁਣ ਅੰਦਰ ਬਾਹਰ ਪਾਉਣੇ, ਬਾਹਰ ਨਹੀਂ ਪਾਉਣੇ, ਠੀਕ ਹੈ। ਤੇ ਇਹ ਮੁੜ ਕੇ ਇਹ ਆ ਵੀ ਇਹਨੂੰ ਬੰਨ ਦਿਆ ਕਰੀਏ ਹੁਣ ਰਾਤ ਨੂੰ ਬੰਨ ਰਾਤ ਨੂੰ ਬੰਨ ਦਿਆ ਕਰੀਏ। ਠੰਡ ਬੜੀ ਹੁੰਦੀ ਹੈ, ਇੱਕ ਕਰਦੀ ਮਸਤੀ ਮੁੜ ਕੇ ਬਾਹਰ ਫਿਰ ਫੁਰ ਕੇ। ਮੈਂ ਕਿਹਾ ਵੀ ਇੱਕ ਵਾਰੀ ਨਾ ਹੁਣ ਥੋੜਾ ਇਹਨੂੰ ਮਾਰ ਦਈਏ ਬੁਰਸ਼ ਕਿਉਂਕਿ ਮੈਂ ਚਲੇ ਜਾਣਾ ਵਾ ਸਮੀ ਨੂੰ ਛੱਡਣ। ਸਮੀ ਦਾ ਸ਼ੋਅ ਆ 10 ਨੂੰ ਤੇ ਫੈਸਲਾਬਾਦ ਲੈਲਪੁਰ, ਕੱਲ ਵੀ ਦੱਸਿਆ ਸੀ ਉਹਨੇ ਤੇ ਤਿਆਰੀ ਤੁਰੀ ਉਹਦੀ ਚੱਲ ਰਹੀ ਸੀ ਤੇ ਮੈਂ ਵੀ ਨਾਲ ਲਿਆ ਤਾਂ ਮੈਂ ਕਿਹਾ ਆ ਜਾ ਯਾਰ ਤੇ ਉਹ ਆ ਗਿਆ। ਹੁਣ ਮੈਨੂੰ ਕਹਿੰਦਾ ਵੀ ਛੱਡ ਗਿਆ, ਮੈਂ ਤਿਆਰੀ ਕਰਨੀ ਜਾ ਕੇ। ਮੈਂ ਕਿਹਾ ਚਲੋ ਤੇ ਉਹਨੂੰ ਹੁਣ ਛੱਡਣ ਜਾਣਾ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਬੜਾ ਜਿਹਾ ਪੱਠੇ ਕੁਤਰ ਕੇ ਪਾ ਦਿਓ, ਮੈਂ ਮਿੰਟ ਮਾਰ ਕੇ ਲਾਇਆ ਵਾ। ਇੱਕ ਕੰਮ ਇਹ ਆ, ਇੱਕ ਨਾ ਦਰਵਾਜ਼ੇ ਵੇਖਣੇ ਆ, ਇੱਕ ਬੰਦਾ ਆਪਣਾ ਹੈਗਾ ਹੋਰ, ਉਹ ਕਹਿੰਦਾ ਸੀ ਕੰਮ ਮੇਰਾ ਵੇਖ ਲਓ ਇੱਕ ਵਾਰੀ। ਮੈਂ ਕਿਹਾ ਚਲੋ ਵੀ ਕੰਮ ਵੇਖਣ ਦੇ ਵਿੱਚ ਹੀ ਆ, ਹਰਜ ਤਾਂ ਕੋਈ ਨਹੀਂ ਹੈਗਾ। ਤੇ ਮੈਂ ਕਿਹਾ ਜਾ ਕੇ ਵੇਖ ਲਈਏ ਸਕੂਨ ਦੇ ਨਾਲ, ਹੋ ਸਕਦਾ ਵੀ ਕਿਸੇ ਅਗਲੇ ਭਰਾ ਦਾ ਕੰਮ ਜ਼ਿਆਦਾ ਵਧੀਆ ਹੋਵੇ। ਸੋ ਜਦੋਂ ਕੰਮ ਤੁਸੀਂ ਕਰਾਉਂਦੇ ਹੁੰਦੇ ਹੋ 2-4 ਬੰਦੇ ਵੇਖ ਲਈਦੇ ਹੁੰਦੇ ਤਾਂ ਕਿ ਪਤਾ ਲੱਗਦਾ ਰਹੇ ਕਿ ਜ਼ਿਆਦਾ ਬੈਸਟ ਕਿਹਦਾ ਵਾ। ਕਿਉਂਕਿ ਇਲਾਕੇ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਕਿ ਮਾਵਾਂ ਦੇ ਪੁੱਤ ਵੱਧ ਤੋਂ ਵੱਧ ਪਏ ਆ, ਇਹ ਵਾਲਾ ਹਿਸਾਬ ਆ। ਵੇਖਦੇ ਆ ਬਾਕੀ ਜਾ ਕੇ ਸਮੀ ਨੂੰ ਛੱਡਦਾ ਵਾ, ਟੂਲ ਚੱਲਣ ਦਿਆ ਵਾ, ਇੱਕ ਵਾਰੀ ਨਹਾਈਏ ਟੂਲ ਤੇ ਉਸ ਤੋਂ ਬਾਅਦ। ਆਹ ਵੇਖੋ ਜੀ ਕੰਮ ਸ਼ਾ ਕਾਰ ਨਵੇੜ ਕੇ ਨਾ ਮੁੰਡੇ ਆਪਦਾ ਤੇ ਕ੍ਰਿਕਟ ਨੂੰ ਜੁੜੇ ਆ। ਜੱਟੂ ਬਾਰੀ ਲੈ ਲਈ ਆ। ਹੁੰਦਾ ਹੀ ਬਹੁਤ ਆ। ਪਹਿਲੇ ਓਵਰ ਚ ਆਊਟ ਹੋ ਕੇ ਮੈਂ ਪੂਰਾ 3 ਖੇਡੇ ਪੂਰੇ 3 ਓਵਰ ਖੇਡਿਆ। ਉਹ 2 ਕੈਚ ਆਏ ਕਰਦਾ ਨਹੀਂ ਉਹ ਵਿਚਾਰਾ ਲੋਲਾ ਵਾ, ਮਾੜਾ ਬੰਦਾ ਵਾ। ਸਮੀ ਚੈੱਕ ਕਰ ਫੇ ਸਾਡਾ ਸੀਮਟ ਕਿਵੇਂ ਆ। ਹੈਲੋ ਸੀਮੈਂਟ ਵੇਖ ਲਿਆ ਪੂਰੇ ਚੰਗਾ ਭਾਈ, ਟਰੱਕ ਸਟਾਇਆ ਖੁੱਲਾ ਚਾਹੀਦਾ ਤੇ ਦੱਸੀ, ਲਿਜਾਣਾ ਹੋਇਆ ਤੇ ਲੈ ਜਵੀਂ ਇੱਥੋਂ। ਗੱਟੂ ਓਏ ਅੱਲਾ ਓਏ ਭੱਜ ਜਾ, ਹੌਲੀ ਤੁਰਿਆ ਜਾਣਾ, ਭੱਜ ਅੱਲਾ ਤੇ ਕਿਵੇਂ ਮੱਝ ਡਰ ਗਈ ਸਮੀ, ਭੱਜ ਬਹੁਤ ਡਰਦੀ ਆ ਯਾਰ। ਲੋ ਜੀ ਸਮਾਨ ਸਾਧੂ ਸਮਾਨ ਸਾਡੇ ਕੋਲੇ ਆ ਤੇ ਅਸੀਂ ਚੱਲੇ ਆ ਨਹਾਉਣ ਟੂਲ ਤੇ। ਮੈਂ ਚੱਲਾਂ ਸਮੀ ਕਹਿੰਦਾ ਪਹਿਲਾਂ ਤਾਂ ਮੈਨੂੰ ਵਾਹ ਭਾਈ ਤੋਏ ਲਾਂਤ ਹੋਈ ਆ, ਬੇਬੇ ਨਹਾਉਣ ਨਹੀਂ ਦਿੰਦੇ ਸੀ। ਮੈਂ ਕਿਹਾ ਯਾਰ ਖੈਰ ਸਲਾ ਅਸਲ ਦੇ ਵਿੱਚ ਨਾ ਪੱਠੇ ਪਾਉਣ ਨਾਲ ਤੂੜੀ ਤਾੜੀ ਜਿਹੜੀ ਨਾ ਉਹ ਵੜ ਗਈ ਆ, ਭਾਈ ਪਿੰਡੇ ਤੇ ਪੈ ਗਈ ਆ। ਤੇ ਮੈਂ ਕਿਹਾ ਯਾਰ ਇੱਕ ਵਾਰੀ ਨਹਾ ਲਈਏ ਚੰਗਾ। ਸਗੋਂ ਅਸਲ ਦੇ ਵਿੱਚ ਜਾਣਾ ਵਾ ਸ਼ਹਿਰ ਨੂੰ ਸਮੀ ਨੂੰ ਛੱਡਣ, ਤਾਂ ਕਰਕੇ ਹੁਣ ਸਮੀ ਸਾਹਿਬ ਨਾ ਮਤਲਬ ਯਾਰ ਮੈਂ ਕਿਆ ਆਖਾਂ, ਮੈਨੂੰ ਕਿਹਾ ਮੈਂ ਕਿਹਾ ਰੁਕ ਜਾ, ਨਹੀਂ ਰੁਕਦਾ ਪਿਆ। ਹੁਣ ਤੁਸੀਂ ਵੀ ਕਿਹਾ ਸਾਰਿਆਂ ਨੇ ਨਹੀਂ ਰੁਕਦਾ ਪਿਆ, ਹੁਣ ਕੀ ਕਰ ਸਕਦੇ ਬੰਦੇ, ਜਾਣ ਵਾਲੇ ਨੂੰ ਕਿੱਦਾਂ ਰੋਕ ਸਕਦੇ ਆਪਾਂ ਹੈਂ? ਜਾਣਾ ਤਿਆਰੀ ਕਰਨੀ ਹੈ। ਠੰਡ ਬੜੀ ਆ, ਯਕੀਨ ਮੰਨ ਜਾ। ਮੈਂ ਕਹਿੰਦਾ ਮੈਂ ਵੀ ਰਹਿਣ ਦੇ, ਠੰਡ ਤੇ ਹੈਗੀ ਹੈ ਇੱਥੇ ਪਰ ਸ਼ੋਅ ਦੀ ਤਿਆਰੀ ਕਰਾਂਗੇ। ਓਏ ਹੋਏ ਹੋਏ ਲੋ ਜੀ ਆ ਨਜ਼ਾਰੇ ਮਿਲਦੇ ਕਾੜੇ, ਨਹੀਂ ਆ ਨਜ਼ਾਰੇ ਮਿਲਦੇ ਤੈਨੂੰ ਕਾੜੇ। ਚੈੱਕ ਕਰੋ ਭਾਫਾਂ ਨਿਕਲਦੀਆਂ ਮਾਸ਼ਾਅੱਲਾ। ਹਾਏ 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 ਕੀ ਬਾਤ ਆ, ਕੀ ਬਾਤ ਆ। ਆਪਸ ਦੀ ਗੱਲ ਦੱਸਾਂ,
ਜਦੋਂ ਮੈਂ ਵਿੱਚ ਵੜ ਗਿਆ ਨਾ ਮੇਰਾ ਨਿਕਲਣ ਨੂੰ ਕਾਹ ਨਹੀਂ ਜੀ ਕਰਨਾ। ਹਾਂ ਪਾਣੀ ਨੇ ਗਿਆ ਤੇ ਪਾਣੀ ਦੇ ਵਿੱਚ ਫਿਰ ਜੀ ਨਹੀਂ ਕਰਦਾ ਹੈ। ਅੱਲਾ ਦੀ ਸਪੁਰਦ ਆਏ ਆਏ ਆਏ। ਲੋ ਜੀ ਠੰਡ ਦੇ ਵਿੱਚ ਹਵਾੜਾਂ ਵਾਲੇ ਪਾਣੀ 'ਚ ਵੜਨ ਲੱਗਾ ਮੁੰਡਾ। ਓਏ ਨਿੱਕਾ ਵਾ ਮਰ ਜਾਵੇ ਤੋਂ ਬਾਅਦ ਨਿਕਲਣਾ ਔਖਾ ਵਾ। ਤੇ ਨਿਕਲਣਾ ਦਿਲ ਹੀ ਨਹੀਂ ਕਰਨਾ। ਉਹ ਇੱਥੇ ਗਰਮੈਸ਼ ਹੁੰਦੀ ਕਸਮੇ ਦੀ। ਮਜ਼ਾ ਆ ਰਿਹਾ ਮਜ਼ਾ ਆ ਰਿਹਾ। ਅੱਲਾ ਦੀ ਕਸਮੇ ਨਿਕਲਣ ਨੂੰ ਦਿਲ ਨਹੀਂ ਕਰ ਰਿਹਾ। ਹੁਣ ਬਾਹਰ ਨਹੀਂ ਹੋਣਾ ਬਈ ਸ਼ਮੀ ਨੂੰ ਵਾੜ ਦਈਏ। ਆਸੇ ਪਾਸੇ ਠੰਡ ਹੀ ਠੰਡ ਹਵਾੜਾਂ ਵੇ ਤੂੰ ਨਿਕਲਦੀਆਂ। ਤੋੜ ਟਿਕਟ ਹਵਾੜਾਂ ਨਿਕਲਦੀਆਂ ਖਾਲੇ ਖਾਲੇ ਚੋਂ ਤੋੜ ਟਿਕਟ ਹਵਾੜਾਂ ਨਿਕਲਦੀਆਂ। ਬੰਗਲੇ ਬੈਠੇ ਆ ਹੋਰ ਪੂਰਾ ਮਾਹੌਲ ਆ। ਬੰਗਲੇ ਹਵਾੜਾਂ ਲਈ ਇਹਦੇ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਵੀ। ਲੋ ਜੀ ਅੱਲਾ ਦੀ ਸਪੁਰਦ ਬਚਤ ਹੋ ਗਈ ਆ। ਨਿਕਲੇ ਆ ਬਾਹਰ ਤੇ ਨਹਾ ਕੇ ਲੈ ਲਈ ਲੋਈ। ਮੈਂ ਕਿਹਾ ਯਾਰ ਠੰਡ ਨਾ ਬਹੁਤੀ ਕਿਤੇ ਲੱਗ ਜਾਏ। ਹਵਾ ਫਿਰਦੀ ਪਿੰਡੇ ਨੂੰ ਕੰਮ ਬਹੁਤਾ ਨਾ ਖਰਾਬ ਹੋ ਜਾਵੇ। ਤੇ ਸਮੀ ਜਾ ਕੇ ਨਿਆਣੇ ਨਾਲ ਖੇਡਣ ਲੱਗ ਪਿਆ ਗੇਂਦ ਬੱਲਾ। ਲੋ ਜੀ ਮੁੰਡਾ ਚੱਲਾ ਜਵਾਨ ਤੇ ਨਹੀਂ ਰੁਕਦਾ ਫਿਰ। ਨਹੀਂ ਯਾਰ ਜਾਣਾ ਹੈ 10 ਤਰੀਕ ਨੂੰ ਸ਼ੋਅ ਹੈ ਤੇ ਜ਼ਿੰਮੇਵਾਰੀ ਹੈ, ਤਿਆਰੀ ਕਰਨੀ ਹੈ proper। ਬਹੁਤ ਹੀ ਜ਼ਿੰਮੇਵਾਰੀ ਹੈ। ਵਧੀਆ ਲਾਉਣਾ ਨਾ ਸ਼ੋਅ। ਹਾਂ ਚਲੋ ਕੋਈ ਨਹੀਂ। ਲੋ ਜੀ ਚੌਰ ਸਾਹਿਬ ਚੱਲੇ ਆ ਨਾਲ ਤੇ ਇਹਨੂੰ ਛੱਡਣਾ ਆਪਾਂ ਸ਼ਹਿਰ ਸਮੀ ਨੂੰ ਛੱਡ ਦਿਓ। ਤੇ ਬਸ ਮਗਰੋਂ ਲਾਉਣਾ 10 ਤਰੀਕ ਤੋਂ ਬਾਅਦ ਆਵਾਂਗੇ। ਪੱਕੀ ਗੱਲ ਹੈ। 10 ਤਰੀਕ ਤੋਂ ਬਾਅਦ ਆਵਾਂਗੇ ਫਿਰ 10 ਦਿਨ ਉਰੇ ਰਹਾਂਗੇ। ਉਰੇ ਰਹਾਂਗੇ। ਆਪ ਰੰਗ ਕਰੂੰਗਾ ਆਣ ਕੇ ਆਪ ਰੰਗ ਕਰੂੰਗਾ ਆ ਕੇ ਮਕਾਨਾਂ ਨੂੰ ਹੈ। ਕਿਸੇ ਨਾਲ ਲਾਇਆ। ਲੋ ਜੀ ਲੱਗੇ ਆ ਚਾਲੇ ਪੈਣ ਸ਼ਹਿਰ ਨੂੰ। ਆਪਾਂ ਵੀ ਹੋ ਗਏ ਆ ਰੈਡੀ ਸ਼ੈਡੀ। ਮੇਰੇ ਹੱਥਾਂ ਦੇ ਪਾਏ ਆ ਦਸਤਾਨੇ ਅਸਲ ਦੇ ਵਿੱਚ ਤੇ ਤਾਂ ਕਰਕੇ ਹੁਣ ਕੈਮਰਾ ਪੁੱਠਾ ਨਹੀਂ ਹੁੰਦਾ ਪਿਆ। ਚਲੋ ਹੈ ਸਾਡਾ ਕਾਹਦਾ 125 ਦੀ ਤਬਾਹੀ ਲੱਗੀ। ਜੋ ਅਸੀਮਟ ਲੱਦਾ ਆ ਜੋ ਸਾਰਾ ਕੁਝ ਇੱਥੇ ਹੀ ਹੁੰਦਾ ਵਾ ਕਿ ਅੱਲਾ ਖੈਰ ਕਰੇ। ਕੋਈ ਨਹੀਂ ਕੰਮ ਵਾਸਤੇ ਲਿਆ ਵਾ। ਚਲੀਏ ਜੀ ਹੋਰ ਚਲੋ। ਲੋ ਜੀ ਆ ਕਿਚਨ ਤਿਆਰ ਕੀਤਾ ਬਾਈ ਨੇ। ਉਹ ਦੇਖਣ ਆਏ ਸੀ ਕਿਚਨ ਦਰਵਾਜ਼ੇ ਕੇ ਡਿਜ਼ਾਈਨ ਵਗੈਰਾ। ਕਹਿੰਦੇ ਕਿ ਗੱਲਾਂ ਦੇ ਨਾਲ ਨਹੀਂ ਪਤਾ ਲੱਗਦਾ ਲੇਕਿਨ ਦੇਖ ਕੇ ਪਤਾ ਲੱਗਦਾ ਹੈ ਨਾ ਜੀ। ਉਹ ਤੁਸੀਂ ਤਾਂ ਹੀ ਬੁਲਾਇਆ ਸਾਨੂੰ। ਇਹ ਫ੍ਰਿਜ ਵਾਲਾ ਏਰੀਆ ਜੀ। ਬਹੁਤ ਪਿਆਰਾ ਬਣਿਆ ਹੋਇਆ ਵਾ ਨਾਈਸ। ਆ ਫ੍ਰਿਜ ਵਾਲਾ ਏਰੀਆ ਸਾਰਾ ਤੇ ਆ ਹੈਗਾ ਦੂਸਰਾ। ਅੱਛਾ ਇਹ ਦੂਸਰਾ ਸਿੰਕ ਵਾਲਾ ਏਰੀਆ। ਇਸ ਤਰ੍ਹਾਂ ਹੀ ਆਪਣੀ ਅਲਮਾਰੀ ਆ ਤੇ ਉਹ ਕਿਚਨ ਦਾ ਹੁੱਡ ਚੁੱਲ੍ਹੇ ਦਾ ਨਾਈਸ। ਉਧਰ ਕੋਈ ਦੱਸਿਆ ਪਤਾ ਕਰੋ ਉਧਰ ਕੋਈ ਚੀਜ਼ ਨਾ ਦੇਖਣੀ ਹੈ। ਬਹੁਤ ਜੀ ਸੇਮ ਆਪਣੇ ਵਾਲਾ ਹਿਸਾਬ ਹੀ ਨਾ ਜਿਸ ਤਰ੍ਹਾਂ ਆਪਣੇ ਕੋਲ ਅਲਮਾਰੀ ਹੈ। ਇਹਦਾ ਬਸ ਇਸ਼ੂ ਆ ਥੋੜਾ ਜਿਹਾ ਮੈਨੂੰ। ਜਿਵੇਂ ਆਪਾਂ ਇਹ ਉੱਪਰ ਨਹੀਂ ਕਰ ਸਕਦੇ ਉਹਦੀ ਸੀੜੀ ਆ ਗਈ ਹੈ ਨਾ। ਉਹ ਪਤਾ ਪੱਪੂ ਨੂੰ ਦੇ ਉਹ ਫਿਰ ਆਪੇ ਬਾਈ ਦੇਖ ਲੈਣਗੇ ਚਾਚਾ ਜੀ। ਲਓ ਜੀ ਨਾਈਸ। ਲਓ ਜੀ ਆ ਦਰਵਾਜ਼ੇ ਬਣਾਏ ਹੋਏ ਆ ਲੱਕੜੀ ਦੇ ਪਿਓਰ ਕੈਲ ਦਿਆਰ ਦੇ ਡਿਜ਼ਾਈਨ। ਅੱਛਾ ਇਹ ਕੀ ਹੈ? ਇਹ ਅਲਮਾਰੀ ਆ ਉਹਦੇ ਵਾਲੀ। ਇਹ ਡਾਈਨਿੰਗ ਆ ਗਿਆ ਨਾ। ਅੱਛਾ ਅੱਛਾ ਇਧਰ ਬੈਡਰੂਮ ਆ ਗਿਆ। ਠੀਕ ਹੈ ਠੀਕ ਹੈ। ਨਾਈਸ। ਆ ਵੀ ਅਲਮਾਰੀਆਂ ਬਣੀਆਂ ਹੋਈਆਂ ਨਾਈਸ। ਇਹ ਸ਼ੀਟਾਂ ਸ਼ੂਟਾਂ ਲਾ ਕੇ ਤੇ ਇਹ ਬਣਾਈਆਂ ਤੁਸੀਂ ਉਹਦੇ ਵਾਸਤੇ ਬਰਤਨਾਂ ਵਾਸਤੇ। ਠੀਕ ਹੋ ਗਿਆ ਨਾਈਸ। ਲੋ ਜੀ ਮਾਸ਼ਾਅੱਲਾ ਆ ਦਰਵਾਜ਼ੇ ਤਿਆਰ ਕੀਤੇ ਚਾਚਾ ਜੀ ਨੇ। ਬਹੁਤ ਪਿਆਰੇ ਬਹੁਤ ਮਜ਼ੇ ਦੇ। ਇਧਰੋਂ ਆਹ ਦਰਵਾਜ਼ਾ ਖੋਲ ਲਿਓ। ਇੰਟਰੈਂਸ ਦਾ ਦਰਵਾਜ਼ਾ ਵਾ ਤੇ ਆ ਬੈਠਦਾ। ਓਕੇ ਅੱਛਾ ਇਹ ਸੀੜੀ ਹੈ। ਮਤਲਬ ਆਪਾਂ ਵੀ ਇਹਦੀ ਤਿਆਰ ਕਰਵਾਉਣੀ ਹੈ ਨਾ ਲੱਕੜੀ ਦੀ। ਸਹੀ ਹੋ ਗਿਆ ਡਨ ਹੋ ਗਿਆ। ਕਿਸੇ ਦਾ ਕੀਤਾ ਨਹੀਂ ਦਿਖਾਵਾਂਗੇ। ਨਹੀਂ ਨਹੀਂ ਉਹੀ ਚੀਜ਼ ਆ ਬਿਹਤਰ। ਇੱਕ ਅੱਛਾ 1 ਸਾਲ ਹੋਇਆ ਇਸ ਕੰਮ ਦੀ। ਓਕੇ ਓਕੇ ਓਕੇ। ਅੱਛਾ ਇਹ ਮੀਡੀਆ ਵਾਲਾ ਜੀ ਜਿਸ ਤਰ੍ਹਾਂ ਦੀ ਤਿਆਰ ਕਰਾਉਣੀ ਆ ਆਪਾਂ ਉਹਦੇ ਵਿੱਚ ਸਾਡਾ ਵਾਈਟ ਹੋ ਗਿਆ ਸਾਰਾ ਉਹ। ਤੇ ਆ ਤੇ ਟਾਇਲ ਦਾ ਕਿ ਲੱਕੜੀ ਹੈ? ਟੋਟਲ ਲੱਕੜੀ। ਅੱਛਾ ਟੋਟਲ ਲੱਕੜੀ ਦੀ ਪੈਲਿੰਗ ਆ। ਓਕੇ ਨਾਈਸ ਠੀਕ ਹੋ ਗਿਆ ਜੀ। ਲਓ ਜੀ ਆ ਵੀ ਲੱਕੜੀ ਦੀ ਪੈਲਿੰਗ ਆ ਵੀ ਮੀਡੀਆ ਵਾਲ ਲੱਕੜੀ ਦੀ ਆ। ਆ ਸ਼ੀਟ ਲਾਈ ਹੋਈ ਫਰੰਟ ਦੇ ਉੱਤੇ ਹੈ ਜੀ ਉਧਰ ਇੱਕ ਟਾਲੀ ਤੇ ਧਰੇਕ। ਅੱਛਾ ਅੱਛਾ ਉਹਦਾ ਕੰਮ ਆ। ਓਕੇ ਲਓ ਜੀ ਇਹ ਮੁਕੰਮਲ ਤਿਆਰ ਹੈ ਯਾਨੀ ਮਿਕਸ ਮਾਲ ਸਾਰਾ। ਅੱਛਾ ਮਿਕਸ ਨਾਲ ਆ ਠੀਕ ਹੋ ਗਿਆ। ਇਹ ਬਾਹਰ ਵਾਲੇ ਦੇ ਦਰਵਾਜ਼ੇ ਨਾਲ। ਓਕੇ ਕਮਰੇ ਦੇ ਆਵੇ। ਠੀਕ ਆ ਇਹ ਰੂਮਾਂ ਦੇ ਦਰਵਾਜ਼ੇ ਹੋ ਗਏ। ਠੀਕ ਆ ਜੀ ਡਨ।
ਕੋਈ ਨਹੀਂ ਬਸ ਆ ਹੀ ਸਕਦਾ। ਆ ਮੇਨ ਚੀਜ਼ਾਂ ਆ ਸੀ ਤੇ ਕਿਚਨ ਸੀ। ਅੱਛਾ ਅੱਛਾ ਠੀਕ ਹੋ ਗਿਆ। ਅੱਛਾ ਅੱਛਾ ਮਾਸ਼ਾਅੱਲਾ ਨਾਈਸ। ਆਓ ਕਹਿੰਦੇ ਸੀ ਕਿ ਗੱਲਾਂ ਨਾ ਕਰੋ ਸਾਡੇ ਨਾਲ, ਸਾਡਾ ਆ ਕੇ ਕੰਮ ਵੇਖ ਲਓ। ਨਹੀਂ ਜੇ ਅਸੀਂ ਦਿਖਾ ਸਕਦੇ ਕੀਤਾ ਹੈ। ਹਾਂ ਸਮਝਾ ਨਹੀਂ ਸਕਦੇ। ਠੀਕ ਹੋ ਗਿਆ। ਇਹ ਹੁਣ ਅਸੀਂ ਸਮਝ ਕਿੱਦਾਂ ਸਕਦੇ ਸੀ। ਲਓ ਜੀ ਮਾਸ਼ਾਅੱਲਾ ਇਹਨੇ ਬਹੁਤ ਪਿਆਰਾ ਕੰਮ ਕੀਤਾ ਹੈ। ਹਾਂ ਨਹੀਂ ਬਹੁਤ ਪਿਆਰਾ ਕੀਤਾ। ਅੱਛਾ ਤੁਸੀਂ ਖੁਦ ਬਣਵਾਈ ਹੈ ਡਿਜ਼ਾਈਨ ਦੇ ਮੁਤਾਬਕ? ਅੱਛਾ ਅੱਛਾ ਨਾਈਸ ਮਾਸ਼ਾਅੱਲਾ। ਆਹ ਜ਼ਿਆਦਾ ਬੜਾ ਮਜ਼ੇ ਦਾ ਕੰਮ ਆ ਵੀ। ਅੱਛਾ ਸਲਾਈਡ ਬਣਾਈ ਹੈ ਤੇ ਦਰਵਾਜ਼ਾ ਬਣਾਏ। ਠੀਕ ਹੋ ਗਿਆ। ਲਓ ਜੀ ਆ ਵੀ ਦੇਖੋ ਡਿਜ਼ਾਈਨ ਮਾਸ਼ਾਅੱਲਾ। ਨਹੀਂ ਮੈਂ ਕਿਹਾ ਕੰਮ ਦੇ ਹਿਸਾਬ ਨਾਲ ਹੁਣ ਤੁਸੀਂ ਕੰਮ ਦੇਖ ਲਿਆ। ਹਾਂ ਹਾਂ ਹੁਣ ਆਂਦੀ ਜਾ ਕੇ ਲੱਕੜ ਦੇਖ ਰਹੇ ਹੋ ਨਾ ਵੀ ਕਿੰਨੀ ਕੁ ਹੈਗੀ ਹੈ ਤੇ ਕਿੰਨੀ ਕੁ ਹੋਰ ਨਹੀਂ ਆਪਣਾ ਕੰਮ ਥੋੜਾ, ਆਪਣਾ ਜ਼ਿਆਦਾ ਨਹੀਂ ਨਾ ਹੈਗਾ। ਇਹ ਤੇ ਬਹੁਤ ਜ਼ਿਆਦਾ ਕੰਮ ਹੈ। ਇਹ ਤਾਂ ਕੋਠੀ ਦਾ ਕੰਮ ਹੈ ਨਾ, ਆਪਣਾ ਇੱਕ ਹਾਲ ਦਾ ਕੰਮ ਆ ਤੇ ਬਸ ਇੱਕ ਕਮਰਾ। ਇੱਕ ਕਮਰੇ ਦਾ ਕੰਮ। ਅੱਛਾ ਲਓ ਜੀ ਕਿਚਨ ਦਾ ਦਰਵਾਜ਼ਾ ਬਹੁਤ ਅੱਛਾ ਡਿਜ਼ਾਈਨ ਹੈ ਪਿਆਰਾ। ਨਾਈਸ। ਲਓ ਜੀ ਅੱਛਾ ਇਹ ਹੋ ਗਿਆ ਫ੍ਰਿਜ ਦਾ। ਉਹਦੇ ਵਿੱਚ ਥੋੜਾ ਜਿਹਾ ਅਲੱਗ ਟਾਈਪ ਸੀ, ਇਹ ਥੋੜਾ ਜਿਹਾ ਅਲੱਗ ਡਿਜ਼ਾਈਨ ਹੈ। ਅੱਛਾ ਅੱਛਾ ਉਹ ਕਰਵਾਉਣ ਵਾਲੇ ਉਹੀ ਹੈ। ਹਾਂ ਹਾਂ ਕਰਨ ਵਾਲੇ ਅਸੀਂ ਆ, ਆਈਡੀਆ ਉਹਨਾਂ ਦਾ ਵਾ। ਹਾਂ ਓਕੇ। ਉਹ ਛੋਟੇ ਭਾਈ ਹੈ ਆ ਵੱਡੇ ਭਾਈ। ਅੱਛਾ ਅੱਛਾ ਹਾਂਜੀ ਤੇ ਮਗਰ ਕਰਵਾਇਆ ਉਹਨਾਂ ਨੇ ਹੀ ਹੈ ਇੱਥੇ ਵੀ। ਓਕੇ ਓਕੇ ਠੀਕ ਹੋ ਗਿਆ। ਹਾਂ ਨਹੀਂ ਇਹ ਉਹ ਫਿਰ ਰੂਮ ਦੇ ਹਿਸਾਬ ਨਾਲ ਹੋਗੇ, ਲੇਕਿਨ ਉਹ ਜਿਹੜਾ ਕਿਚਨ ਆ ਉਹ ਜ਼ਿਆਦਾ ਮਜ਼ੇ ਦਾ ਬਣਿਆ ਹੋਇਆ ਵਾ। ਅੱਲਾ ਦੀ ਸਪੁਰਦ। ਅੱਲਾ ਹਾਫਿਜ਼। ਮਿਲਦੇ ਆ ਜਾਂ ਫਿਰ 10 ਤਰੀਕ ਨੂੰ ਸ਼ੋਅ ਦੇ ਆ ਜੀ ਨਾਲ, ਹਾਂ ਜਾਂ ਫਿਰ 10 ਤਰੀਕ ਤੋਂ ਬਾਅਦ ਮੈਂ ਆ ਜਾਣਾ। ਓਕੇ ਠੀਕ ਹੈ ਓਕੇ ਬੱਸ ਆ ਗਈ। ਬਸ ਵੀ ਆ ਗਈ ਹੈ ਪਰ ਆਪਣੀ। ਓਕੇ ਲਓ ਜੀ ਮਾਸ਼ਾਅੱਲਾ ਘਰੇ ਪਹੁੰਚਿਆ ਤੇ ਕੰਮ ਜਿਹੜਾ ਇਹ ਤੇ ਨਿਬੜੇ ਖੜਾ ਅੱਜ ਹੈ। ਲਓ ਜੀ ਆਹ ਕੰਧ ਵੀ ਹੋ ਗਈ ਪੂਰੀ ਦੀ ਪੂਰੀ, ਆ ਵੀ ਨਿਬੜ ਗਈ ਤੇ ਨਿਬੜ ਗਈ ਆ ਵੀ, ਤੇ ਆ ਆਲਰੇਡੀ ਹੋਈ ਸੀ। ਇਹਦੇ ਵਿੱਚ ਆਪਾਂ ਥੋੜਾ ਜਿਹਾ ਕੰਮ ਕਰਾਉਣ ਵਾਲਾ ਰਹਿੰਦਾ ਵਾ, ਇਹਨੂੰ ਛੱਡਾਂਗੇ ਆਪਾਂ ਐਂਡ ਤੇ। ਤੇ ਉਹ ਥੱਲੇ ਜਦੋਂ ਆ ਖੋਲ ਲਈ ਉਹ ਹੋਏਗੀ ਉਦੋਂ। ਤੇ ਜਵਾਨ ਆ ਗਏ ਇੱਧਰ ਹੈ ਚਾਚਾ, ਮੈਂ ਕਿਹਾ ਜਵਾਨ ਆ ਗਏ ਇੱਧਰ ਹੈ। ਇੱਧਰ ਕੰਮ ਸ਼ੁਰੂ ਹੋ ਗਿਆ। ਅੱਛਾ ਆ ਕੀ ਕਰਦੇ ਪਏ? ਪਾਣੀ ਇਹ ਨੀਰੂ ਜਾਂ ਮਾਰਿਆ ਵਾ? ਲੱਗਾ ਨਾ ਹਾਂ ਹਾਂ ਕੰਧ ਪਹਿਲੀ ਹੈ ਨਾ ਪੁਰਾਣੀ ਆ ਤੇ ਤਰਾਈ ਜਲਦੀ ਹੋ ਜੂਗੀ, ਇਸ ਕਰਕੇ ਨੀਰੂ ਲਾਇਆ। ਅੱਛਾ ਅੱਛਾ ਨੀਰੂ ਲਾਤਾ ਵਾ, ਸਹੀ ਹੋ ਗਿਆ। ਲਓ ਜੀ ਇੱਧਰ ਨੀਰੂ ਲੱਗ ਗਿਆ ਤੇ ਨਾਲ ਹੋ ਗਿਆ ਕੰਮ ਸ਼ੁਰੂ। ਜਵਾਨ ਤਾਂ ਤਬਾਹੀ ਪੱਟੀ ਖੜੇ ਆ ਤੇ ਇੱਧਰ ਵੀ ਨਾਲ ਕੰਮ ਚੱਲਦਾ ਪਿਆ ਵਾ ਜੀ ਆਪਣਾ। ਮਾਸ਼ਾਅੱਲਾ ਉਹ ਤੇ ਮੈਂ ਕਹਿ ਦਿੰਨਾ ਯਾਰ, ਮਤਲਬ ਮਾਸ਼ਾਅੱਲਾ ਕੰਮ ਚੱਕੀ ਖੜੇ ਆ ਹੁਣ। ਠੀਕ ਆ ਠੀਕ ਆ। ਲਓ ਜੀ ਬਾਕੀ ਇੱਧਰ ਤੇ ਬਹੁਤ ਘੱਟਾ ਹੋਇਆ ਪਿਆ ਵਾ। ਉਸਤਾਦ ਨਾਲ ਆਪਦਾ ਗਰੇਲ ਵਾਲਾ ਕੰਮ ਹੀ ਚਾਲੂ ਕੀਤਾ ਵਾ ਬਾਈ ਨੇ। ਯਾਰ ਲਾਈਟ ਕਿੱਥੇ ਹਿੱਲਦੀ ਪਈ ਆ? ਲਾਈਟ ਰੂਟ ਹਿੱਲਦੀ, ਕੋਈ ਤਾਰ ਹਿੱਲਦੀ ਆ? ਗ੍ਰਾਈਂਡਰ ਚੱਲਦਾ ਤਾਂ ਇੱਧਰ ਬਿਜਲੀ ਦਾ ਕੰਮ ਰਹਿੰਦਾ ਸੀ ਐਸ ਅੰਦਰ, ਤੇ ਉਹ ਮੁੰਡੇ ਕਰਦੇ ਪਏ ਆ। ਇਹ ਵੀ ਬਿਜਲੀ ਦਾ ਕੰਮ ਸ਼ਾਮ ਜਿਹੜਾ ਆਵੇ ਨਿਬੜ ਨਾਲ ਦੀ ਨਾਲ। ਉਹ ਕਹਿੰਦੇ ਵੀ ਅਸੀਂ ਨਾ ਪੈਪ ਪਾਉਣੇ ਸੀ, ਉਹ ਪਾ ਕੇ ਨਾਲੇ ਚਾਚਾ ਕਹਿੰਦਾ ਵੀ ਚਾਲ ਬਣੀ ਆ ਅੰਦਰ ਵੀ ਪਲਸਤਰ ਜਿਹੜਾ ਨਾ ਉਹ ਕੱਢ ਦਈਏ, ਕਿਉਂਕਿ ਅੰਦਰ ਪਲਸਤਰ ਹੋ ਜਾਏਗਾ ਫਿਰ ਹੋ ਜਾਏਗਾ ਓਕੇ ਦੀ ਰਿਪੋਰਟ ਹੋ ਜਾਏਗੀ। ਮਤਲਬ ਕੰਮ ਥੋੜਾ ਜਿਹਾ ਇਹ ਨਿਬੜ ਜਾਏਗਾ। ਫਿਰ ਆਪਣੇ ਕੋਲੇ ਲਾ ਰੱਖੇ ਖੈਰ ਆਹ ਖੋਲ ਕੇ ਤੇ ਇਹਦਾ ਥੋੜਾ ਕੰਮ ਰਹਿ ਜਾਏਗਾ, ਤੇ ਆਹ ਫਰੰਟ ਦਾ ਪਲਸਤਰ ਰਹਿ ਜਾਏਗਾ। ਇੱਧਰ ਵਾਲਾ ਪਾਸਾ ਤੇ ਬਾਹਰ ਵਾਲਾ ਪਾਸਾ ਜਿਹੜਾ ਨਾ ਉਧਰਲਾ ਉਹ ਵੀ ਹੋ ਜਾਏਗਾ। ਬਾਕੀ ਭਾਈ ਕੰਮ ਹੋਈ ਜਾਂਦਾ। ਮੈਂ ਹਲੇ ਹੁਣੇ ਹੀ ਆਇਆ ਸੀ ਤੇ ਸਾਇਮ ਪੱਠੇ ਵੱਢਦਾ ਪਿਆ ਵਾ, ਗਰੀਬਨ ਨੇ ਵੱਢ ਹੀ ਲਾਇਆ। ਹੁਣ ਚੱਕਣੇ ਆ ਤੇ ਮੁੜ ਕੇ ਕੰਮ ਨਿਬੜ ਜਾਣਾ ਵਾ। ਉਹ ਥੋੜਾ ਅੱਜ ਨਾ ਮੌਸਮ ਉਦਾਂ ਦਾ ਸੀ, ਥੋੜਾ ਜਿਹਾ ਕਹਿ ਲਓ ਵੀ ਠੰਡਾ ਮਿੱਠਾ ਜਿਹਾ, ਤੇ ਧੁੱਪ ਬਿਲਕੁਲ ਨਹੀਂ ਨਿਕਲੀ, ਧੁੰਦ ਸੀ, ਠੰਡ ਵੀ ਸੀ ਅੱਜ ਵਾਹਵਾ ਸਾਰੀ। ਇਹ ਵੀ ਨਿਬੜ ਜੂਗਾ ਕੰਮ, ਅੱਲਾ ਰੱਖੇ ਖੈਰ। ਤੇ ਬਾਕੀ ਅੱਜ ਦਾ ਜਿਹੜਾ ਵਲੌਗ ਆ ਆਪਾਂ ਐਂਡ ਕਰਦੇ ਆ, ਕਿਉਂਕਿ ਹੁਣ ਬਸ ਹੋਰ ਕੋਈ ਕੰਮ ਰਹਿ ਨਹੀਂ ਗਿਆ, ਅੰਦਰ ਕੰਮ ਚੱਲੀ ਜਾਂਦਾ ਵਾ ਤੇ ਹਨੇਰਾ ਵੀ ਹੋਣ ਵਾਲਾ ਵਾ। ਤੇ ਬਸ ਪੱਠੇ ਲਿਆ ਕੇ ਤੇ ਮੁੜ ਕੇ ਆਪਾਂ ਵਿਹਲੇ। ਤੇ ਦਿਓ ਇਜਾਜ਼ਤ ਅੱਜ ਦੇ ਵਲੌਗ 'ਚ। ਆਪਾਂ ਮਿਲਦੇ ਹਾਂ ਸਵੇਰ ਨਵੇਂ ਵਲੌਗ 'ਚ, ਇੱਕ ਨਵੇਂ ਦਿਨ 'ਚ, ਇੱਕ ਨਵੀਂ ਰੂਟੀਨ 'ਚ। ਤੇ ਉਮੀਦ ਕਰਦਾ ਕਿ ਸਵੇਰ ਦਾ ਦਿਨ ਵੀ ਬਹੁਤ ਵਧੀਆ ਹੋਊਗਾ ਤੇ ਅੱਜ ਦਾ ਦਿਨ ਵੀ ਤੁਹਾਨੂੰ ਵਧੀਆ ਲੱਗਾ ਹੋਊਗਾ। ਤੇ ਜੇ ਵਧੀਆ ਲੱਗਾ ਵਲੌਗ ਤੇ ਚੈਨਲ ਸਬਸਕ੍ਰਾਈਬ ਕਰ ਲਿਓ। ਤੇ ਲਾਜ਼ਮੀ ਦੁਆ ਰਿਸਪੈਕਟ ਬਹੁਤ ਸਾਰੀ, ਤੇ ਦੁਆ ਜਿਹੜੀ ਆ ਤੁਸੀਂ ਬਹੁਤ ਜ਼ਿਆਦਾ ਕਰਨੀ ਆ, ਕਿਉਂਕਿ ਤੁਸੀਂ ਆਲਰੇਡੀ ਕਰਦੇ ਹੋ। ਤੇ ਅੱਜ ਵੀ ਬਸ ਜਦੋਂ ਵਲੌਗ ਦੇਖੋ ਤੇ ਦੁਆ ਕਰ ਦਿਆ ਕਰੋ। ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ। ਮਿਲਦੇ ਹਾਂ ਸਵੇਰ। ਦਿਓ ਇਜਾਜ਼ਤ। ਰੱਬ ਰੱਖਾ।